ਸੋਹਣੇ ਨਬੀ ਦੀਆਂ ਸਿਫਤਾਂ ਕੀ ਆਖਾਂ ਕੁੱਲ ਨਬੀਆਂ ਦਾ ਸਰਦਾਰ ਆਇਆ ਜੀ ਦਾ ਆਸਰਾ ਕੁੱਲ ਬੇਸਹਾਰਿਆਂ ਨੂੰ ਐਸਾ ਵਿੱਚ ਮਦੀਨੇ ਗਮ ਖਾਰ ਆਇਆ ਮੇਰੇ ਨਬੀ ਦੀਆਂ ਸਿਫਤਾਂ ਕੀ ਆਖਾਂ। ਇਹਦੇ 'ਚ ਜਿਸ ਤਰ੍ਹਾਂ ਨਾਤ ਪੜ੍ਹੀ ਤੁਸੀਂ ਤੇ ਸੋਹਣੇ ਨਬੀ ਦੀ ਸ਼ਾਨ 'ਚ ਜੀ ਜੀ ਵੀ ਇਸ ਤਰ੍ਹਾਂ ਹੋਇਆ ਵੀ ਉਹਦੀ ਤੁਹਾਨੂੰ ਕਿਤੇ ਫੇਸ ਵੀ ਕਰਨਾ ਪਿਆ ਕਮਿਊਨਿਟੀ 'ਚ ਜਾਂ ਹੋਰ ਪਾਸਿਓਂ? ਜਿਹੜਾ ਇਸਲਾਮ ਕਹਿੰਦਾ ਕਿ ਪਾਣੀ ਵੀ ਜਾਇਆ ਨਹੀਂ ਕਰਨਾ, ਉਹ ਕਦੋਂ ਕਹਿੰਦਾ ਕਿ ਆਪਣੇ ਭਾਈ ਭਤੀਜੇ ਇਸ ਕਰਕੇ ਮਾਰ ਦਿਓ ਕਿ ਕੋਈ ਬੰਦਾ ਰਾਜ ਨਾ ਲੈ ਜਾਏ। ਤੁਸੀਂ ਉਹ ਜੇ ਆਖੋਗੇ ਵੀ ਔਰੰਗਜ਼ੇਬ ਇੱਕ ਮੁਸਲਮਾਨ ਸੀ ਤੇ ਉਹਨੇ ਗੁਰੂ ਸਾਹਿਬਾਨ ਦੇ ਬੱਚਿਆਂ ਨੂੰ ਇਦਾਂ ਕੀਤਾ ਤੇ ਅਸੀਂ ਉਹਨਾਂ ਨੂੰ ਚੰਗਾ ਕਹਿੰਦੇ, ਅਸੀਂ ਚੰਗਾ ਨਹੀਂ ਕਹਿੰਦੇ। ਹਮਲਾਵਰ ਆਉਂਦੇ ਆ ਤੇ ਉਹਨਾਂ ਗਾੜੀ ਦੁੱਲਾ ਭੱਟੀ ਡਟ ਜਾਂਦਾ ਤੇ ਕੱਲਾ ਦੁੱਲਾ ਭੱਟੀ ਨਹੀਂ ਡਟ ਜਾਂਦਾ, ਉਹਦੀਆਂ ਤਿੰਨਾਂ ਨਸਲਾਂ ਨੇ ਕੁਰਬਾਨੀ ਦਿੱਤੀ। ਵਾਹ ਵਾਹ ਵਾਹ। ਪੰਜਾਬ ਦੇ ਵਿੱਚ 3 ਬੰਦੇ ਯਾਦ ਰੱਖੇ ਜਾਣੇ ਨੇ, ਭਗਤ ਸੂਰਮੇ ਤੇ ਦਾਨੀ। ਕਰਾਂ ਯਾਦ ਸ਼ਹੀਦਾਂ ਨੇ ਕਰਬਲਾ ਨੂੰ, ਰਾਜ਼ੀ ਜਿਨ੍ਹਾਂ ਤੋਂ ਰੱਬ ਰਹਿਮਾਨ ਹੋਇਆ। ਕਿੰਜ ਕਰਾਂ ਤਾਰੀਫ ਬਿਆਨ ਉਸ ਦੀ ਜਿਹੜਾ ਹਾਰ ਕੇ ਵੀ ਸੁਲਤਾਨ ਹੋਇਆ। ਉਹ ਬੋਲੀ ਜਿਹੜੀ ਸਾਡੀ ਮਾਂ ਦੀ ਬੋਲੀ ਹੈ, ਜਿਹੜੀ ਬਾਬਾ ਫਰੀਦ ਦੀ ਬੋਲੀ ਹੈ, ਉਸ ਬੋਲੀ 'ਚ ਅਸੀਂ ਕਿਉਂ ਨਾ ਗੱਲ ਕਰੀਏ। ਸਾਡੇ ਬਾਬੇ ਲੀਕਾਂ ਚੁੰਮੀਆਂ ਸਾਨੂੰ ਮੱਤ ਕੀ ਆਉਣੀ, ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ। ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹੱਸੀਏ ਘੂਰੀ ਵੱਟ ਕੇ ਜਾਂ ਖਿੱਚਦੇ ਜਾਈਏ। ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਬਚਣਾ, ਭਾਵੇਂ ਈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ। ਤੁਸੀਂ ਜੁੜ ਗਏ ਹੋ ਸਾਡੇ ਅੱਜ ਦੇ ਪ੍ਰੋਗਰਾਮ, ਸਾਡੀ ਅੱਜ ਦੀ ਪੋਡਕਾਸਟ, ਸਾਡੀ ਅੱਜ ਦੀਆਂ ਲਿਚਗੜੀਚੀਆਂ 'ਚ। ਲਿਚਗੜੀਚੀਆਂ 'ਚ ਆਪਾਂ ਸੌਫਟ ਜਿਹੀਆਂ ਗੱਲਾਂ ਕਰਦੇ, ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ, ਸਾਡੇ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਚਿਹਰੇ ਜਿਹੜੇ ਆਉਂਦੇ ਆ ਸਾਡੇ ਕੋਲ, ਉਹਨਾਂ ਨਾਲ ਗੱਲਬਾਤ ਸਾਂਝੀ ਕਰੀ ਤੁਹਾਡੇ ਨਾਲ। ਬੜੇ ਸਾਡੇ ਪਿਆਰ ਵਾਲੇ ਪੁਰਾਣੇ ਦੋਸਤ ਸਾਡੇ ਦੋਸਤਾਂ 'ਚ ਸ਼ਾਮਲ ਹੁੰਦੇ ਨੇ। ਸਤਨਾਮ ਸਿੰਘ ਪੰਜਾਬੀ ਸਾਡੇ ਨਾਲ ਬੈਠੇ ਨੇ ਅੱਜ ਦੀਆਂ ਲਿਚਗੜੀਚੀਆਂ 'ਚ। ਵੈਲਕਮ ਜਨਾਬ। ਬਹੁਤ ਬਹੁਤ ਸ਼ੁਕਰੀਆ ਜੀ ਨਾਸਰ ਬਾਈ ਜੀ। ਅੱਜ ਫੇਰ ਤੁਹਾਡੇ ਮੁਲਕ 'ਚ, ਤੁਹਾਡੇ ਸ਼ਹਿਰ 'ਚ ਆ ਕੇ ਬਹੁਤ ਚੰਗਾ ਲੱਗਿਆ। ਤੇ ਵੈਸੇ ਤੇ ਆਪਾਂ ਗੱਲਬਾਤ ਕਰਦੇ ਰਹੇ, ਪਰ ਆਮੋ ਸਾਹਮਣੇ ਜਿਵੇਂ ਵਾਰਸ਼ਾ ਸਰਕਾਰ ਨੇ ਲਿਖਿਆ, ਆਮੋ ਸਾਹਮਣੇ ਬੈਠ ਕੇ ਵੇਖਿਆ ਹੀ ਗੱਲਾਂ ਕੀਤੀਆਂ, ਫਰਕ ਨਾ ਵਾਲ ਮਾਏ। ਸੋ ਅੱਜ ਜਿਹੜਾ ਨਜ਼ਾਰਾ ਉਹ ਮੈਂ ਬਿਆਨ ਨਹੀਂ ਕਰ ਸਕਦਾ ਜੀ। ਕਿਆ ਬਾਤ। ਵੈਲਕਮ ਤੁਹਾਨੂੰ ਜੀ, ਜੀ ਆਇਆਂ ਨੂੰ। ਤੁਹਾਡੀ ਆਪਣੀ ਧਰਤੀ, ਆਪਣਾ ਪੰਜਾਬ, ਆਪਣਾ ਮੁਲਕ ਪਾਕਿਸਤਾਨ, ਉਹ ਵੀ ਸਾਡਾ ਪੰਜਾਬ ਉੱਧਰਲਾ ਤੇ ਇੱਧਰਲਾ ਤੁਹਾਡਾ ਸਾਂਝਾ ਪੰਜਾਬ ਸਾਡਾ। ਬੇਸ਼ੱਕ। ਮੈਂ ਅਕਸਰ ਆਉਂਦਾ ਹੁੰਦਾ ਵੀ ਦੀਵਾਰਾਂ, ਸਰਹੱਦਾਂ, ਬਾਰਡਰ ਵੱਜੇ ਵੀ ਰਹਿਣ ਤੇ ਕੋਈ ਖਤਰੇ ਵਾਲੀ ਗੱਲ ਨਹੀਂ, ਲੇਕਿਨ ਇਹ ਆ ਵੀ ਦਿਲਾਂ 'ਚ ਪਿਆਰ ਮੁਹੱਬਤ ਸਾਂਝ ਹੋਣੀ ਚਾਹੀਦੀ ਆ, ਆਉਣ ਜਾਣ ਹੋਣਾ ਚਾਹੀਦਾ। ਅਤੇ ਜਿਵੇਂ ਆਪਾਂ ਵਰਚੁਅਲੀ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਹਾਂ, ਅਤੇ ਅੱਜ ਸਾਨੂੰ ਸਬੱਬ ਬਣਿਆ ਵੀ ਆਪਾਂ ਇਕੱਠੇ ਬਹਿ ਕੇ ਕਰਨ ਰਹੇ ਹਾਂ। ਸੋ ਇਹ ਪਾਬੰਦੀਆਂ ਨਾ ਹੋਣ ਵੀ ਤੁਸੀਂ ਇਕੱਠੇ ਨਹੀਂ ਬਹਿ ਸਕਦੇ, ਬਾਰਡਰ ਬੇਸ਼ੱਕ ਰਹਿਣ ਲੇਕਿਨ ਪਾਬੰਦੀਆਂ ਨਾ ਹੋਣ। ਬਹੁਤ ਅੱਛੀ। ਰੱਬ ਸੋਹਣਾ ਰਹਿਮਤ ਕਰੇ ਵੀ ਆਉਣ ਵਾਲੇ ਦਿਨਾਂ 'ਚ ਆਸਾਨੀਆਂ ਹੋਣ। ਅਤੇ ਇਸੇ ਤਰ੍ਹਾਂ ਹੀ ਮੈਂ ਵੀ ਤੁਹਾਡੇ ਕੋਲ ਉੱਥੇ ਆ ਕੇ ਤੁਹਾਨੂੰ ਉੱਥੇ ਆ ਕੇ ਰਿਕਾਰਡ ਕਰਾਂ, ਆਨੰਦ ਆ ਜੇ। ਬਹੁਤ ਅੱਛਾ ਜੀ, ਉਹ ਦਿਨ ਮੁਬਾਰਕ ਹੋਏਗਾ ਸਾਡੇ ਲਈ ਵੀ। ਔਰ ਇਹ ਬਿਲਕੁਲ ਤੁਸੀਂ ਸਹੀ ਕਿਹਾ ਕਿ ਚਲੋ ਮੁਲਕ ਬਣੇ ਨੇ, ਇਹ ਆਬਾਦ ਰਹਿਣ ਹਮੇਸ਼ਾ, ਤੇ ਪਰ ਦਰਵਾਜ਼ੇ ਖੁੱਲੇ ਰਹਿਣ। ਤੁਸੀਂ ਅੰਮ੍ਰਿਤਸਰ ਆਓ, ਅਸੀਂ ਤੁਹਾਡੇ ਲਾਹੌਰ ਆਈਏ। ਇਹ ਚੱਲਦਾ ਰਹਿਣਾ ਚਾਹੀਦਾ ਸਿਲਸਿਲਾ ਮੁਹੱਬਤਾਂ ਦਾ। ਮੈਨੂੰ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਕਰਨੀਆਂ। ਇਹ ਖਾਸ ਤੌਰ 'ਤੇ ਜਿਸ ਨਜ਼ਰ ਨਾਲ ਜਿਵੇਂ ਮੈਂ ਜਾਣਦਾ ਪੰਜਾਬੀ ਲਈ ਬਹੁਤ ਕੰਮ ਕਰਦੇ, ਇਹਨਾਂ ਦੇ ਨਾਂ ਦੇ ਨਾਲ ਲੱਗਦਾ ਸਤਨਾਮ ਸਿੰਘ ਪੰਜਾਬੀ। ਇਹਨਾਂ ਸਾਂਝ 'ਤੇ ਬਹੁਤ ਸਾਰੇ ਗੀਤ ਗਾਏ ਆ। ਕਮਰਸ਼ਲਿਜ਼ਮ ਜਾਂ ਪ੍ਰੋਫੈਸ਼ਨਲਿਜ਼ਮ ਤਾਂ ਹੈ ਹੀ ਹੈ, ਨਾਲ ਦੀ ਨਾਲ ਕੁਛ ਦਰਦ ਵੀ ਹੈ ਪੰਜਾਬ ਦਾ, ਵਿਛੜੇ ਪੰਜਾਬ ਦਾ, ਉਜੜੇ ਪੰਜਾਬ ਦਾ, ਫਿਰ ਉਹਨੂੰ ਸਾਂਝਾ ਕਰਨ ਵਾਲੇ ਪੰਜਾਬ 'ਚ ਹਿੱਸਾ ਪਾਉਣ ਦੇ ਵਿੱਚ ਇਹ ਵੀ ਹਿੱਸੇਦਾਰ ਨੇ। ਸੋ ਇਹਨਾਂ ਦੇ ਸਾਂਝ 'ਤੇ ਬਹੁਤ ਸਾਰੇ ਗੀਤ ਨੇ। ਫਿਰ ਉਸ ਤੋਂ ਵੱਖ ਇਹਨਾਂ ਨੇ ਇੱਕ ਸਾਡੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਉਹਨਾਂ ਦੀ ਸ਼ਾਨ ਦੇ ਵਿੱਚ ਇੱਕ ਨਾਤ ਜਿਹੜੀ ਉਹ ਪੜ੍ਹੀ ਸੀ। ਨਾਤ ਇਹਨਾਂ ਨੇ ਰਿਕਾਰਡ। ਪਰ ਮੈਂ ਇੰਨਾ ਜ਼ਰੂਰ ਕਹਾਂਗਾ, ਅਸੀਂ ਜੇ ਇਸਲਾਮ ਸਮਝਣਾ, ਅਸੀਂ ਜੇ ਕਿਸੇ ਨੂੰ ਮੁਸਲਮਾਨ ਦੇਖਣਾ, ਤਾਂ ਅਸੀਂ ਇਹਨਾਂ ਨੂੰ ਕਿਉਂ ਦੇਖੀਏ। ਬਾਦਸ਼ਾਹ ਕਦੇ ਕਿਸੇ ਧਰਮ ਦਾ ਪ੍ਰਚਾਰਕ ਨਹੀਂ ਹੁੰਦਾ, ਨਾ ਉਹ ਕੋਈ ਸਕਾਲਰ ਵਾਲਾ ਕੰਮ ਕਰਦਾ ਹੁੰਦਾ। ਉਹਦਾ ਸਿਰਫ ਜਿਹੜਾ ਨਿੱਜੀ ਮਫਾਦ ਜੁੜਿਆ ਹੁੰਦਾ ਕਿ ਮੇਰੀ ਸਲਤਨਤ ਕਾਇਮ ਰਹੇ। ਔਰ ਔਰੰਗਜ਼ੇਬ ਜਿਸ ਨੇ ਆਪਣੇ ਫਾਦਰ ਸਾਹਿਬ ਨੂੰ ਵੀ ਜਿਹੜਾ ਸਾਰੀ ਉਮਰ ਜੇਲ੍ਹ 'ਚ ਹੀ ਰੱਖਿਆ ਕਿ ਇਹ ਬੰਦਾ ਮਤਲਬ ਬਾਹਰ ਨਾ ਨਿਕਲੇ, ਆਪਣੇ ਭਾਈ ਭਤੀਜੇ ਪਤਾ ਨਹੀਂ ਕੀ ਕੁਛ ਕਰਿਆ। ਔਰ ਮੈਂ ਫਿਰ ਉਹੀ ਗੱਲ ਰਿਪੀਟ ਕਰਦਾ, ਜਿਹੜਾ ਇਸਲਾਮ ਕਹਿੰਦਾ ਕਿ ਪਾਣੀ ਵੀ ਜਾਇਆ ਨਹੀਂ ਕਰਨਾ, ਉਹ ਕਦੋਂ ਕਹਿੰਦਾ ਕਿ ਆਪਣੇ ਭਾਈ ਭਤੀਜੇ ਇਸ ਕਰਕੇ ਮਾਰ ਦਿਓ ਕਿ ਕੋਈ ਬੰਦਾ ਰਾਜ ਨਾ ਲੈ ਜਾਏ। ਚਲੋ ਮੈਂ ਵੀ ਕਹਿਣਾ ਉਹਦੀ ਇੱਕ ਅੱਧੀ ਨੇਕੀ ਜਿਹੜੀ ਲੋਕ ਦੱਸਦੇ ਨੇ ਕਿ ਐਂ ਸੀ,
ਉਹਨੂੰ ਕਿਉਂ ਦੇਖੀਏ ਅਸੀਂ? ਸਾਡੇ ਕੋਲ ਹਜ਼ੂਰ ਨੇ, ਸਾਡੇ ਕੋਲ ਇੰਨੇ ਸੂਫੀ ਲੋਕ ਨੇ, ਅਸੀਂ ਉਹਨਾਂ ਨੂੰ ਦੇਖ ਕੇ ਦੇਖਾਂਗੇ ਵੀ ਅਸਲ ਇਸਲਾਮ ਕੀ ਹੈ, ਇਸਲਾਮ ਦੀ ਅਸਲ ਜਿਹੜੀ ਮੈਂ ਕਹਾਂਗਾ ਇੱਕ ਮੁਸਲਮਾਨ ਦਾ ਕਿਰਦਾਰ ਕਿਹੋ ਜਿਹਾ। ਇਹ ਬਾਦਸ਼ਾਹ ਤਾਂ ਸਿਰਫ ਆਪਣੇ ਲਈ ਕੰਮ ਕਰਦੇ ਨੇ, ਕੋਈ ਵੀ ਹੋਵੇ। ਰੀਸੈਂਟਲੀ ਹੁਣ ਤੁਸੀਂ ਹੁਣ ਦੀ ਗੱਲ ਹੈ ਜੀ ਜੀ, ਵੀ ਹੁਣ ਦੀ ਗੱਲ ਹੈ ਵੀ ਹੁਣ ਆਵਾਜ਼ਾਂ ਵੀ ਉੱਠਣ ਲੱਗ ਪਈਆਂ ਸਾਡੇ ਇਧਰੋਂ ਵੀ, ਬਹੁਤ ਅੱਛੀ ਹੈ। ਵੀ ਉੱਠਣਾ ਇਹ ਲੱਗ ਪਈਆਂ ਆਵਾਜ਼ਾਂ ਵੀ ਹੁਣ ਜਦੋਂ ਆ ਚੱਲਣ ਦੇ ਨੇ ਮੁਲਕਾਂ ਦੇ ਮਸਾਇਲ ਆਪਸ ਚੱਲ ਰਹੇ ਨੇ, ਅਫਗਾਨਿਸਤਾਨ ਪੂਰੀ ਭਰਪੂਰ ਮੁਖਾਲਫਤ ਕਰਦਾ, ਤੇ ਹੁਣ ਸਾਡੇ ਸੀਨੀਅਰ ਪੋਲੀਟੀਸ਼ੀਅਨ, ਸੀਨੀਅਰ ਤਜਜ਼ੀਆ ਨਗਾਰ ਵੀ ਇਹ ਗੱਲਾਂ ਚੁੱਕਣ ਡੈ ਪਏ, ਪੁਆਇੰਟ ਚੁੱਕਣ ਡੈ ਪਏ ਆ ਵੀ ਇਹ ਤੇ ਉਦੋਂ ਵੀ ਜ਼ੁਲਮ ਕਰਦੇ ਸੀ ਆ ਕੇ ਪੰਜਾਬ ਤੇ ਇਹਨਾਂ ਨੂੰ ਅਸੀਂ ਤੇ ਜਾਣ ਬੁੱਝ ਕੇ ਆਪਾਂ ਜੱਫਾ ਥੰਮਿਆ ਸਮਝ ਕੇ ਜੱਫਾ ਪਾਈ ਰੱਖਿਆ। ਇਹਨਾਂ ਦੀ ਮਤਲਬ ਤੇ ਮੈਂ ਨਹੀਂ ਸਮਝਦਾ, ਮੈਂ ਨਹੀਂ ਆਂਦਾ ਵੀ ਸਾਰੇ ਮਾੜੇ ਹੋਣਗੇ। ਔਰੰਗਜ਼ੇਬ ਜੇ ਮਾੜਾ ਤੇ ਇਹ ਨਹੀਂ ਫਿਰ ਅਫਗਾਨੀ ਸਾਰੇ ਮਾੜੇ ਆ। ਹਾਂ ਬਹੁਤ ਅੱਛੇ, ਠੀਕ ਹੈ ਨਾ। ਮੈਂ ਇੱਕੋ ਗੱਲ 'ਚ ਸਾਰਿਆਂ ਨੂੰ ਰਗੜਦਾ, ਇਹ ਵੀ ਮੇਰੀ ਬੇਵਕੂਫੀ ਹੋਊਗੀ। ਹਰ ਕੌਮ 'ਚ ਹਰ ਥਾਂ ਤੇ ਹਰ ਤਰ੍ਹਾਂ ਦੇ ਬੰਦੇ, ਉਹ ਅਸੀਂ ਇੱਕ ਤੁਸੀਂ ਉਹਨੂੰ ਕਹਿ ਲਓ ਬਾਦਸ਼ਾਹ ਸੀ, ਇੱਕ ਉਹਦੀ ਸਲਤਨਤ ਸੀ, ਉਹ ਇੱਥੇ ਉਹਨੇ ਆ ਕੇ ਪੰਜਾਬ ਉਹਦਾ ਨਹੀਂ ਸੀ ਹੈਗਾ, ਉਹਨੇ ਇੱਥੇ ਆ ਕੇ ਕਬਜ਼ਾ ਕੀਤਾ ਸੀ ਆ ਕੇ, ਠੀਕ ਆ। ਤੇ ਉਹਨੇ ਉਹਨੂੰ ਆਪਣੇ ਹਿਸਾਬ ਨਾਲ ਚਲਾਇਆ। ਜੇ ਤੁਸੀਂ ਉਹਨੂੰ ਆਂਦੇ ਵੀ ਉਹ ਮੁਸਲਮਾਨ ਨਹੀਂ ਤੇ ਸਾਰੇ ਮੁਸਲਮਾਨ ਇੱਦਾਂ, ਤੇ ਫਿਰ ਤੁਹਾਡੀ ਜ਼ਿਆਦਤੀ, ਫਿਰ ਤੁਹਾਡੀ ਸੋਚ ਘੱਟ ਆ। ਡਾਕਟਰ ਨਸੀਰ ਅਖਤਰ ਨੇ ਸਾਡੇ ਮਲੇਰਕੋਟਲਾ ਤੋਂ, ਉਹਨਾਂ ਦੀ ਬੜੀ ਗੱਲ ਮੈਨੂੰ ਅੱਛੀ ਲੱਗਦੀ ਹੈ ਕਿ ਕਿਸੇ ਇੱਕ ਦੀ ਗਲਤੀ ਨਾਲ ਸਾਰੀ ਕੌਮ ਨੂੰ ਬੰਨਣਾ ਇਹ ਕੋਈ ਬੜੀ ਅੱਛੀ ਗੱਲ ਨਹੀਂ। ਇਸੇ ਤਰ੍ਹਾਂ ਹੀ ਮੈਂ ਇਹ ਜ਼ਰੂਰ ਕਹਾਂਗਾ, ਡਾਕਟਰ ਖੋਲਾ ਚੀਮਾ ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ, ਉਹਨਾਂ ਦੀ ਜਿਹੜੀ PhD ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੀ ਮੈਨੂੰ ਗੱਲ ਮੈਂ ਅਕਸਰ ਮੈਂ ਬੋਲਦਾ ਹੁੰਦਾ ਕਿ ਇਹ ਜਿਹੜੇ ਸਾਡੇ ਮਹਾਰਾਜਾ ਰਣਜੀਤ ਸਿੰਘ ਦੀ ਮੈਂ ਗੱਲ ਕਰਾਂ, ਉਹ ਕੋਈ ਬਾਹਰੋਂ ਨਹੀਂ ਆਏ ਸੀ, ਉਹ ਤਾਂ ਪੰਜਾਬ ਦੇ ਜੰਮੇ ਜਾਏ ਸੀ। ਉਹਨਾਂ ਨੇ ਤਾਂ ਸਮਾਂ ਤੇ ਜਿਹੜੇ ਬਾਹਰੋਂ ਆਏ ਸੀ ਉਹਨਾਂ ਨੂੰ ਭਜਾਇਆ ਵੀ ਪੰਜਾਬ ਪੰਜਾਬੀਆਂ ਦਾ ਹੈ। ਸੋ ਮੈਨੂੰ ਲੱਗਦਾ ਹੈ ਇਹ ਵੀ ਥੋੜਾ ਜਿਹਾ ਸੋਚਣ ਸਮਝਣ ਤੇ ਸਾਡੀ ਗੱਲਬਾਤ ਗੰਭੀਰ ਹੋ ਗਈ ਆ ਬਹੁਤ। ਮੈਂ ਇੱਧਰ ਜਾਣਾ ਨਹੀਂ ਸੀ ਚਾਹੁੰਦਾ। ਨਹੀਂ ਉਹ ਕਰਨ 'ਚ ਵੀ ਕੋਈ ਹਰਜ ਨਹੀਂ। ਸਾਡੇ ਇੱਕ ਨਾ ਬੜੇ ਵਧੀਆ ਸਕਾਲਰ ਨੇ, ਉਹ ਹਿਸਟੋਰੀਅਨ ਨੇ, ਸੌਰੀ ਜੀ, ਤੇ ਉਹ ਉਹਨਾਂ ਦੀ ਮੈਂ ਅਗਲੇ ਦਿਨ ਸੁਣਨ ਡਿਆ ਸੀ, ਇੱਕ ਰੀਲ ਉਹਨਾਂ ਦੀ ਇੱਕ ਕਹਾਣੀ ਸੁਣਨ ਡਿਆ ਵੀ ਆਂਦਾ ਵੀ ਸਾਡੇ, ਮੈਂ ਆਪਣੇ ਇੱਥੋਂ ਦੀ ਥੋੜਾ ਜਿਹਾ ਹੋ ਸਕਦਾ ਤਲਖ ਵੀ ਇਹ ਗੱਲ ਕੁਛ ਲੋਕਾਂ ਨੂੰ ਨਹੀਂ ਵੀ ਚੰਗੀ ਲੱਗਣੀ ਸਾਡੇ ਇੱਧਰ ਲੈ, ਲੇਕਿਨ ਕਰਨ 'ਚ ਹਰਜ ਵੀ ਕੋਈ ਨਹੀਂ, ਕਰ ਵੀ ਲੈਣੀ ਚਾਹੀਦੀ ਹੈ। ਸਾਡੇ ਲਿਖਿਆ ਜਾਂਦਾ ਕਿਤਾਬਾਂ ਜਿਹੜੀਆਂ ਪੜ੍ਹਾਈਆਂ ਜਾਂਦੀਆਂ ਨਾ, ਮੈਂ ਤੈਨੂੰ ਉਹਦੇ ਵਿੱਚ ਲਿਖਿਆ ਜਾਂਦਾ ਵੀ ਸਿੱਖਾਂ ਨੇ ਜਦੋਂ ਪੰਜਾਬ ਤੇ ਜਾਂ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪੰਜਾਬ ਤੇ ਕਬਜ਼ਾ ਕੀਤਾ, ਫਿਰ ਦੂਜੇ ਪਾਸੇ ਲਿਖਿਆ ਜਾਂਦਾ ਵੀ ਜਦੋਂ ਅਫਗਾਨ ਇੱਥੇ ਆਏ ਉਹਨਾਂ ਦੀ ਹਕੂਮਤ ਸੀ। ਵੀ ਦੋਵਾਂ ਚੀਜ਼ਾਂ 'ਚ ਫਰਕ ਆ। ਫਰਕ ਇਹ ਆ ਵੀ ਉਹ ਤੇ ਆਏ ਅਫਗਾਨ ਇੱਥੇ, ਤੇ ਮਹਾਰਾਜਾ ਰਣਜੀਤ ਸਿੰਘ ਗੁਜਰਾਂਵਾਲੇ ਤੋਂ ਪੈਦਾ ਉਹਦੀ ਜੰਮਪਲ ਗੁਜਰਾਂਵਾਲਾ, ਉਹ ਪੰਜਾਬ ਦਾ ਸੀ ਕਿ ਉਹਨੇ ਕਬਜ਼ਾ ਕੀਤਾ ਆਪਣੇ ਮੁਲਕ ਤੇ, ਉਹਨੇ ਕਬਜ਼ਾ ਕੀਤਾ ਕਿ ਬਾਹਰ ਲਿਆ ਕੇ ਕਬਜ਼ਾ ਕੀਤਾ। ਕਬਜ਼ਾ ਤੇ ਉਹਨਾਂ ਕੀਤਾ ਜਿਹੜੇ ਬਾਹਰੋਂ ਆਏ। ਜਿਹੜਾ ਤੁਸੀਂ ਆਪਣੇ ਗੁਜਰਾਂਵਾਲੇ ਦਾ ਆਪਣਾ ਜੰਮਪਲ ਆ, ਵੀ ਜੇ ਉਹ ਗੈਰ ਮੁਸਲਮ ਆ ਵੀ ਅਸੀਂ ਉਹਨੂੰ ਆਨੇ ਆ ਵੀ ਉਹਨੂੰ ਹੀਰੋ ਨਹੀਂ ਮੰਨਣਾ, ਇਹ ਕਿੱਥੋਂ ਦੀ ਗੱਲ ਹੈ। और कहते नहीं कि जिन कौमों को अपनी विरासत का एहसास नहीं होता उन कौमों का कोई इतिहास नहीं होता। ਜਿਹੜੇ ਬੰਦੇ ਆਪਣੇ ਇਤਿਹਾਸ ਦਾ ਮਾਣ ਨਹੀਂ ਕਰਦੇ ਉਹ ਗਲਤੀ ਅੱਖਰ ਵਾਂਗ ਖਤਮ ਹੋ ਜਾਂਦੇ ਨੇ। ਜਿਵੇਂ ਕੋਈ ਗਲਤ ਅੱਖਰ ਲਿਖਿਆ ਜਾਂਦਾ ਨਾ, ਬੰਦੇ ਕੱਟ ਦਿੰਦੇ ਨੇ, ਇਸ ਤਰ੍ਹਾਂ ਕੌਮਾਂ ਖਤਮ ਹੋ ਜਾਂਦੀਆਂ ਨੇ। ਪਰ ਮੈਂ ਜ਼ਰੂਰ ਕਹਾਂਗਾ ਸਾਡੇ ਕੋਲ ਜਿਹੜੇ ਆਈਕਨ ਨੇ ਸਾਡੇ ਪੰਜਾਬ ਦੇ, ਉਹ ਚਾਹੇ ਮਹਾਰਾਜਾ ਰਣਜੀਤ ਸਿੰਘ ਨੇ, ਰਾਜਾ ਪੋਰਸ ਕਿੱਡਾ ਵੱਡਾ ਕਿਰਦਾਰ ਹੈ, ਦੁੱਲਾ ਭੱਟੀ ਸਾਡਾ ਕਿਰਦਾਰ ਹੈ, ਰਾਏ ਅਹਿਮਦ ਖਾਨ ਖਰਲ, ਹਾਂ ਖਰਲ ਸਾਹਿਬ, ਉਹ ਮੈਂ ਉਹਨਾਂ ਬਾਰੇ ਵੀ ਪੜ੍ਹ ਰਿਹਾ ਅੱਜ ਕੱਲ੍ਹ, ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਪੰਜਾਬ ਦੇ ਲਈ ਹਮੇਸ਼ਾ ਮਤਲਬ ਤਲਵਾਰ ਵੀ ਉਠਾਈ ਔਰ ਲੜੇ ਵੀ। ਤੇ ਇਹ ਲੋਕ, ਮੈਂ ਇੱਕ ਗਾਣਾ ਗਾਇਆ ਸੀ ਗਾਥਾ ਪੰਜਾਬ ਪ੍ਰੋਫੈਸਰ ਤਾਰਕ ਗੁੱਜਰ ਜੀ ਦਾ, ਉਹਦੇ ਵਿੱਚ ਆਉਂਦਾ ਸੀ ਕਿ ਮੈਂ ਸਿਕੰਦਰ ਵਰਗੇ ਡੱਕ ਲਏ, ਪੰਜਾਬ ਦੀ ਧਰਤੀ ਕਹਿ ਰਹੀ ਹੈ, ਮੈਂ ਸਿਕੰਦਰ ਵਰਗੇ ਡੱਕ ਲਏ ਜਦ ਪੁੱਤ ਸਨ ਮੇਰੇ ਨਾਲ, ਜੇ ਸਿੰਧ ਨੇ ਰਾਹਾਂ ਦਿੱਤੀਆਂ ਤੇ ਜੇਲਮ ਬਣਿਆ ਢਾਲ, ਮੈਂ ਤੇ ਵੇਲਾ ਉਹੀਓ ਭਾਲਦੀ ਪਰ ਹੋ ਗਈ ਏ ਹੁਣ ਦੇਰ, ਅੱਜ ਪੋਰਸ ਕੋਲ ਨਾ ਇੱਕ ਵੀ ਪਰ ਅੰਬੀ ਢੇਰੋ ਢੇਰ, ਮੇਰੀ ਕੁੱਖ ਚੋਂ ਨਾਦਰ ਜੰਮਦੇ ਮੇਰੇ ਢਿੱਡੋਂ ਅਹਿਮਦ ਸ਼ਾਹ, ਮੇਰੇ ਹੱਥੀਂ ਪਾਲੇ ਪੋਸਿਆਂ ਮੈਨੂੰ ਰਲ ਮਿਲ ਦਿੱਤਾ ਫਾ, ਲੋਕੋ ਧਰਤੀ ਦੇਸ ਪੰਜਾਬ ਦੀ ਮੇਰਾ ਜੁੱਸਾ ਲੀਰੋ ਲੀਰ, ਮੇਰੇ ਮੂੰਹ ਤੇ ਜਿੰਦਰੇ ਚੁੱਪਦੇ ਤੇ ਪੈਰੀਂ ਸਬਰ ਜੰਜੀਰ, ਮੈਨੂੰ ਰਾਖਿਆਂ ਪਾਈਆਂ ਬੇੜੀਆਂ ਮੈਂ ਘਰ ਵਿੱਚ ਹੋਈ ਅਸੀਰ, ਮੈਨੂੰ ਬੈਰੀਆਂ ਕੀ ਸੀ ਮਾਰਨਾ ਮੇਰੇ ਸੱਜਣਾ ਭੰਨੇ ਧੀਰ। ਸਾਨੂੰ ਤਾਂ ਸਾਡਿਆਂ ਨੇ ਮਾਰਿਆ। ਔਰ ਇੱਥੇ ਇਹ ਮੈਂ ਤੁਹਾਨੂੰ ਵਾਅਦਾ ਕਰਾਂ ਵੀ ਦੁੱਲੇ ਭੱਟੀ ਦੀ ਗੱਲ ਹੁੰਦੀ ਹੈ ਵੀ ਹਮਲਾਵਰ ਆਉਂਦੇ ਆ ਤੇ ਉਹਨਾਂ ਗਾੜੀ ਦੁੱਲਾ ਭੱਟੀ ਡਟ ਜਾਂਦਾ, ਤੇ ਕੱਲਾ ਦੁੱਲਾ ਭੱਟੀ ਨਹੀਂ ਡਟ ਜਾਂਦਾ, ਉਹਦੀਆਂ ਤਿੰਨਾਂ ਨਸਲਾਂ ਨੇ ਕੁਰਬਾਨੀ ਦਿੱਤੀ। ਵਾਹ ਵਾਹ ਵਾਹ। ਉਹਦਾ ਵਾਲਦ ਉਹ ਗਿਆ ਇਸੇ ਰਾਈ, ਉਹਨਾਂ ਦੀ ਰੈਜ਼ਿਸਟੈਂਸ ਵੀ ਅਸੀਂ ਤੁਹਾਨੂੰ ਕਬਜ਼ਾ ਕਿਉਂ ਦਈਏ, ਅਸੀਂ ਤੁਹਾਨੂੰ ਲਗਾਨ ਕਿਉਂ ਦਈਏ। ਪੰਜਾਬ ਦੀ ਧਰਤੀ ਦੋਨਾਂ ਪੰਜਾਬਾਂ 'ਚ ਪੜ੍ਹਾਇਆ ਜਾਣਾ ਚਾਹੀਦਾ, ਔਰ ਸਾਡੇ ਬੱਚਿਆਂ ਨੂੰ, ਆਉਣ ਵਾਲੀ ਨਸਲਾਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਕਿਹੜੇ ਨੇ ਤੇ ਬਗਾਨੇ ਕਿਹੜੇ ਨੇ। ਚਲੋ ਇਹ ਵੀ ਮੈਂ ਕਹਾਂਗਾ
ਜਦੋਂ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਇੱਥੇ ਇਸੇ ਜਿਸ ਸ਼ਹਿਰ 'ਚ ਅਸੀਂ ਬੈਠੇ ਆ, ਮੈਂ ਜੋ ਦੇਖ ਕੇ ਆਇਆ ਜਗ੍ਹਾ, ਤੇ ਮੈਨੂੰ ਸਾਰਾ ਕੁਝ ਮੇਰੇ ਸਾਹਮਣੇ, ਮਤਲਬ ਮੈਂ ਆਪਣੀ ਬਿਆਨ ਨਹੀਂ ਕਰ ਸਕਦਾ ਮੈਂ ਕੀ ਦੇਖ ਕੇ ਆਇਆ। ਉਹ ਇਹ ਜ਼ਰੂਰ ਹੈ, ਜਿਸ ਤਰ੍ਹਾਂ ਤੁਸੀਂ ਦੁੱਲੇ ਭੱਟੀ ਦੀ ਗੱਲ ਕੀਤੀ, ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ਾਹਜਮਾਨ ਨੂੰ ਕਹਿੰਦਾ ਬਾਹਰ ਨਿਕਲ, ਤੇ ਉਦੋਂ ਉਹ ਸੰਧੀ ਦਾ ਪਹਿਲੀ ਵਾਰ ਕਹਿ ਰਿਹਾ ਵੀ ਆਪਾਂ ਸੰਧੀ ਕਰ ਲੈਂਦੇ ਹਾਂ, ਤੇ ਮੈਂ ਚਲੇ ਜਾਣਾ, ਤੂੰ ਕੋਈ ਨਹੀਂ ਸਾਂਭ। ਤੇ ਫਿਰ ਉੱਥੇ ਨਾ ਬੜੀ ਖੂਬਸੂਰਤ ਜੋਗਾ ਸਿੰਘ ਜੋਗੀ ਦੀ ਇੱਕ ਲਾਈਨ ਸੀ, ਮੈਂ ਉਹ ਅਕਸਰ ਮਤਲਬ ਮੇਰੇ ਉਹ ਨਾਲ ਰਹਿੰਦੀ ਹੈ, ਤੇ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਵਾਬ ਸੀ ਕਿ ਮਿਲਾਂਗੇ ਜ਼ਰੂਰ, ਮਿਲਾਂਗੇ ਮੈਦਾਨ 'ਚ। ਅਸੀਂ ਮੈਦਾਨ 'ਚ ਮਿਲਣ ਵਾਲੇ ਲੋਕ ਹਾਂ। ਦੁੱਲੇ ਭੱਟੀ ਨੇ ਵੀ ਕੀ ਕਿਹਾ, ਮੈਂ ਢਾਵਾਂ ਦਿੱਲੀ ਦੇ ਕਿੰਗਰੇ। ਉਹ ਲੋਕ ਜਿਹੜੇ ਆਪਣੇ ਹੋਂਦ ਲਈ ਲੜੇ, ਪੰਜਾਬੀਅਤ ਦੇ ਲਈ ਲੜੇ, ਉਹਨਾਂ ਨੂੰ ਤਾਂ ਬਣਾ ਦਿੱਤਾ ਬਗਾਨੇ ਇੱਕ ਸਾਜ਼ਿਸ਼ ਦੇ ਤਹਿਤ। ਤੇ ਜਿਹੜੇ ਬੰਦੇ ਇੱਥੇ ਲੁੱਟਣ ਆਏ, ਸਾਡੇ ਕਹਾਵਤ, ਪੰਜਾਬ ਦੀ ਕਹਾਵਤ ਹੈ ਕਿ ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਇਰ। ਇਹ ਸਾਡੇ ਪੰਜਾਬ ਦੀ ਕੀ ਸੀ ਵੀ ਖਾ ਲਓ, ਬਾਕੀ ਉਹਨੇ ਲੈ ਹੀ ਜਾਣਾ। ਅੱਛਾ, ਸਾਡੀਆਂ ਧੀਆਂ ਭੈਣਾਂ ਨੂੰ ਵੀ ਲੈ ਕੇ ਜਾਂਦੇ ਸੀ, ਸਾਰਾ ਕੁਝ ਉੱਥੇ ਗਜ਼ਨੀ ਦੇ ਬਾਜ਼ਾਰਾਂ 'ਚ ਵੇਚਦੇ ਸੀ। ਤੇ ਇਹ ਇੱਕ ਕੌਮ ਨਾਲ ਜੋੜ ਕੇ ਨਾ ਦੇਖੀਏ। ਪਰ ਇੰਨਾ ਜ਼ਰੂਰ ਮੈਂ ਕਹਾਂਗਾ, ਜਿਹੜਾ ਭੁਲੇਖਾ ਹੈ ਲੋਕਾਂ ਨੂੰ, ਉਹ ਸਿਰਫ ਇਹ ਹੈ ਕਿ ਉਹ ਮੁਗਲ ਬਾਦਸ਼ਾਹਾਂ ਨੂੰ ਇੱਕ ਇਸਲਾਮ ਦੇ ਬਹੁਤ ਵੱਡੇ ਉਹ ਮੰਨੀ ਜਾਂਦੇ ਨੇ। ਸਾਡੇ ਵਾਲੇ ਬੰਦੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਕੋਈ ਇਸਲਾਮ ਵਾਲਾ ਮਸਲਾ ਨਹੀਂ ਸੀ, ਜਾਂ ਉਹ ਇਸਲਾਮ ਦੇ ਉਹਨਾਂ ਦੀ ਸਲਤਨਤ ਸੀ। ਉਹ ਤਾਂ ਆਪਣਾ ਜਿਵੇਂ ਕਹਿ ਲਓ ਆਪਦੇ ਨਿੱਜੀ ਉਹਨਾਂ ਲਈ ਲੜ ਰਹੇ ਸੀ, ਤੇ ਲੜ ਕੇ ਚਲੇ ਗਏ ਤੇ ਗੱਲ ਖਤਮ ਹੋ ਗਈ ਹੈ। ਹੁਣ ਗੱਲ ਹਮੇਸ਼ਾ, ਵੈਸੇ ਮੈਂ ਗੱਲ ਹਮੇਸ਼ਾ ਅਕਸਰ ਆਪਣੀ ਇੰਟਰਵਿਊ 'ਚ ਬੋਲਦਾ, ਪੰਜਾਬ ਦੇ ਵਿੱਚ 3 ਬੰਦੇ ਯਾਦ ਰੱਖੇ ਜਾਣੇ ਨੇ, ਭਗਤ, ਸੂਰਮੇ ਤੇ ਦਾਨੀ। ਇੱਕ ਜਿਨ੍ਹਾਂ ਨੇ ਸਭ ਕੁਝ ਦਾਨ ਕਰਤਾ, ਤੇ ਦੂਸਰੇ ਜਿਹੜੇ ਸੂਰਮੇ ਨੇ ਜਿਹੜੇ ਲੜੇ ਨੇ, ਤੇ ਇੱਕ ਉਹ ਜਿਨ੍ਹਾਂ ਨੇ ਇਬਾਦਤ ਕੀਤੀ ਹੈ, ਉਹ ਸੂਫੀਆਂ ਦੇ ਰਸਤੇ ਦੀ ਹੈ। ਇਹ 3 ਬੰਦੇ ਯਾਦ ਰੱਖੇ ਜਾਣੇ ਨੇ। ਤੇ ਬਾਕੀ ਜਿਵੇਂ ਨਾ ਕੋਈ ਹਵਾ ਆਉਂਦੀ ਹੈ, ਉਹ ਹਵਾ ਉਡਾ ਕੇ ਲੈ ਜਾਂਦੀ ਹੈ ਸਭ ਕੁਝ ਨਿਸ਼ਾਨਾਂ ਨੂੰ। ਇਸ ਤਰ੍ਹਾਂ ਹੀ ਇਹ ਬੰਦੇ ਤੁਹਾਡੇ ਸਾਹਮਣੇ ਦੇਖੋ ਖਤਮ ਹੋ ਜਾਣਗੇ। ਇੱਥੇ ਉਹੀ ਰਹਿਣਗੇ ਜਿਨ੍ਹਾਂ ਨੇ ਪੰਜਾਬੀ ਦਾ ਭਲਾ ਮੰਗਿਆ ਤੇ ਲੋੜਿਆ ਤੇ ਹਮੇਸ਼ਾ ਇਸ ਬਾਰੇ ਸੋਚਿਆ। ਜੀ, ਕੀ ਬਾਤ। ਚਲੋ, ਗੱਲਾਂ ਆਪਣੀਆਂ ਹੋਰ ਪਾਸੇ ਨੂੰ ਤੁਰ ਪਈਆਂ ਹਾਂਜੀ। ਲੇਕਿਨ ਇਹਨਾਂ ਤੇ ਕਮੈਂਟ ਵੀ ਬਣੇ ਹੋਣੇ ਆ, ਸਾਡੇ ਇਧਰੋਂ ਵੀ ਬਹੁਤ ਸਾਰਿਆਂ ਦੇ ਸੂਝਵਾਨਾਂ ਦੇ ਹੋਣੇ ਆ ਵੀ ਜਿਹੜੇ ਉਹ ਹੈ ਨਾ ਧੱਕੇ ਦੇ ਹੀਰੋ ਜਿਹਨਾਂ ਨੇ ਬਣਾਏ ਨੇ, ਉਹਨਾਂ ਦੀ ਸਪੋਰਟ 'ਚ ਤੇ ਤੁਹਾਡੇ ਵੱਲੋਂ ਵੀ ਕੁਝ ਆਉਣਗੇ ਵੀ ਤੁਸੀਂ ਹੁਣ ਮੁਸਲਮਾਨ ਹੋ ਜਾਓ, ਮੈਨੂੰ ਆਉਣਗੇ ਵੀ ਤੂੰ ਸਿੱਖ ਹੋ ਜਾ। ਤੇ ਕੋਈ ਨਹੀਂ, ਆਪਾਂ ਬੜੀ ਦੇਰ ਤੋਂ ਬਰਦਾਸ਼ਤ ਕਰਦੇ ਆ। ਜਿਵੇਂ ਮੈਂ ਤੁਹਾਨੂੰ ਪੁੱਛਿਆ ਇਸ ਤੋਂ ਸੀ ਵੀ ਤੁਹਾਨੂੰ ਕੀ ਫੇਸ ਕਰਨਾ ਪਿਆ, ਕਿਉਂਕਿ ਮੈਨੂੰ ਵੀ ਬਹੁਤ ਫੇਸ ਕਰਨਾ ਪੈਂਦਾ ਵੀ ਜਦੋਂ ਅਸੀਂ ਇੱਦਾਂ ਗੱਲ ਕਰਦੇ ਆ ਤੇ ਫਿਰ ਆਂਦੇ ਵੀ ਤੁਸੀਂ ਉੱਧਰ ਚੱਲ ਜਾਓ ਤੇ ਜਾਂ ਫਿਰ ਸਿੱਖ ਹੋ ਜਾਓ। ਸੋ ਇਹ ਗੱਲਾਂ ਫਿਰ ਆਪਾਂ ਜੇ ਝੱਲਾਂਗੇ ਨਹੀਂ ਤੇ ਅੱਗੇ ਨਹੀਂ ਵਧਾਂਗੇ। ਚਲੋ ਅੱਗੇ ਚੱਲਦੇ ਆ। ਜਿਵੇਂ ਵਾਰਾਂ ਦੀ ਗੱਲ ਹੋਈ ਸੀ, ਤੁਸੀਂ ਜਿਹੜੀ ਵਾਰਾਂ ਲਿਖੀਆਂ ਉਹਨਾਂ 'ਚੋਂ ਸਾਰਾ ਗੜੀ ਵਾਲੀ ਵਾਰ ਜਿਹੜੀ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਦਿਓ। ਬਿਲਕੁਲ। ਸਾਰਾ ਗੜੀ ਦੀ ਵਾਰ ਜਿਹੜੀ ਕਿ ਅਸੀਂ ਹੁਣੇ ਰਿਲੀਜ਼ ਕੀਤੀ ਹੈ, ਉਹਦੇ ਮੈਂ 2 ਬੋਲ ਜਿਹੜੇ ਤੁਹਾਡੇ ਨਾਲ, ਕਾਫੀ ਲੰਮਾ ਪ੍ਰਸੰਗ ਹੈ। ਹਾਂਜੀ। ਤੇ ਉਹਦੇ ਵਿੱਚੋਂ ਪਹਿਲੀ ਉਹਦੀ ਸ਼ੁਰੂਆਤ ਸੁਣਾ ਰਹੇ ਜੀ। ਹਾਂ, 12 ਸਤੰਬਰ 1897 ਹੋ ਦਾਦ ਹੋ 12 ਸਤੰਬਰ 1897 ਸਾਰਾ ਗੜੀ ਦਾ ਦੱਸਾਂ ਸਾਰ 10,000 ਅਫਗਾਨੀਆਂ ਸਾਹਮਣੇ ਡਟ ਗਏ 21 ਸਰਦਾਰ ਯੋਧੇ 36 ਸਿੱਖ ਰੈਜੀਮੈਂਟ ਦੇ ਜੀ ਦਾ ਈਸ਼ਰ ਸਿੰਘ ਹੌਲਦਾਰ ਸਾਡੇ ਬਾਬੇ ਲੜੇ 1.25 ਲੱਖ ਨਾਲ ਸਾਡੇ ਬਾਬੇ ਲੜੇ 1.25 ਲੱਖ ਨਾਲ ਅੱਜ ਫਿਰ ਦੇਖੂਗਾ ਸੰਸਾਰ। ਵਾਹ ਵਾਹ ਵਾਹ, ਕੀ ਬਾਤ। ਇਹ ਉਸ ਲੰਮੇ ਪ੍ਰਸੰਗ ਦੇ ਵਿੱਚ ਪਹਿਲੇ ਬੋਲ ਨੇ ਤੇ ਇਸ ਦਾ ਸਾਰਾ ਯੁੱਧ ਦਾ ਹਾਲ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਉਹ ਸਾਹਮਣਾ ਕਰਨਾ ਪਿਆ। ਤੇ ਜਦੋਂ ਉਹ ਇੱਕ ਗੱਲ ਬੜੀ ਇਹਦੇ ਵਿੱਚ ਇੰਪੋਰਟੈਂਟ ਹੈ ਕਿ ਜਦੋਂ ਪਤਾ ਹੋਵੇ ਕਿ ਇੱਥੇ ਅੱਜ ਮੌਤ ਹੈ ਜਾਂ ਸਾਹਮਣੇ ਸਾਤੋਂ ਨਹੀਂ ਲੜਿਆ ਜਾਣਾ ਇੰਨੇ ਨਾਲ, ਜਿਹੜੇ ਬੰਦੇ ਉਦੋਂ ਫੈਸਲਾ ਕਰਦੇ ਨੇ ਕਿ ਪਰ ਅਸੀਂ ਲੜਾਂਗੇ, ਇਹ ਜਿਹੜੀ ਇਹ ਫੈਸਲਾ ਲੈਣ ਦੀ ਘੜੀ ਹੈ, ਇਹ ਮੈਂ ਇਸ ਨੂੰ ਇਹਦੇ ਨਾਲ ਹੀ ਜੋੜ ਰਿਹਾ। ਪਰ ਮੈਂ ਜ਼ਰੂਰ ਇੰਨਾ ਕਹਾਂਗਾ, ਜਿੱਥੇ ਆਸ਼ਕ ਨੂੰ ਦਿਸ ਰਿਹਾ ਹੁੰਦਾ ਕਿ ਅੱਜ ਇੱਥੇ ਹੁਣ ਹਜ਼ਰਤ ਮਨਸੂਰ ਨੂੰ ਪਤਾ ਸੀ ਕਿ ਅੱਜ ਸੂਲੀ ਚੜ੍ਹਨ ਤੇ ਗੱਲ ਖਤਮ ਹੋਣੀ ਹੈ, ਪਰ ਇਹ ਇਸ਼ਕ ਦਾ ਪ੍ਰੋਟੋਕੋਲ ਹੈ, ਫਿਰ ਉੱਥੋਂ ਭੱਜਿਆ ਨਹੀਂ ਜਾ ਸਕਦਾ। ਪਹਿਲਾਂ ਸੋਚ ਲੈ ਤੂੰ ਇਸ਼ਕ 'ਚ ਖਲੋਇਆ ਵੀ ਨਹੀਂ ਜਾਣਾ, ਪਿੱਛੇ ਮੁੜਨਾ ਮਹਾਲ, ਅੱਗੇ ਹੋਇਆ ਵੀ ਨਹੀਂ ਜਾਣਾ। ਫਿਰ ਉਸ ਜਗ੍ਹਾ ਤੇ ਆ ਕੇ ਕਹਿੰਦਾ ਜੇ ਅੱਜ ਭੱਜ ਗਿਆ ਸਾਰੀ ਉਮਰ ਲਈ ਮਰ ਜਾਊਗਾ, ਤੇ ਜੇ ਅੱਜ ਸੂਲੀ ਚੜ੍ਹ ਗਿਆ ਤੇ ਸਾਰੀ ਉਮਰ ਲਈ ਜ਼ਿੰਦਾ ਹੋ ਜਾਊਗਾ। ਇਹ ਹਜ਼ਰਤ ਮਨਸੂਰ ਦੀ ਇੱਕ ਕਵਿਤਾ ਹੈ
ਕਿ ਸਾਰੇ ਜਹਾਨ ਦੇ ਗੁਨਾਹ ਮਾਫ ਕਰੀ ਪਰ ਮੇਰੇ ਨਾ ਕਰੀ। ਸਾਰੇ ਜਹਾਨ ਦੇ ਗੁਨਾਹ ਮਾਫ਼ ਮਾਫ ਕਰੀ ਪਰ ਮੇਰੇ ਨਾ ਕਰੀ, ਕਿਉਂਕਿ ਮੈਂ ਤੈਨੂੰ ਮੁਹੱਬਤ ਕੀਤੀ ਹੈ ਜੋ ਨਾ ਕਾਬਲੇ ਮਾਫੀ ਜ਼ੁਰਮ ਹੈ। ਤੂੰ ਮੈਨੂੰ ਇਸ਼ਕ ਦੀ ਅੱਗ 'ਚ 100 ਵਾਰੀ ਸਾੜਿਆ, 1000 ਵਾਰੀ ਸਾੜ, ਕਿਉਂਕਿ ਮੇਰਾ ਤੇਰੇ ਨਾਲ ਇਸ਼ਕ 100 ਗੁਣਾ ਨਹੀਂ 1000 ਗੁਣਾ ਹੈ। ਸੋ ਇਹ ਜਿਹੜੇ ਸਾਡੇ ਵੱਡਿਆਂ ਨੇ ਸਾਨੂੰ ਰਾਹ ਦੱਸੇ ਨੇ। ਕਹਿੰਦੇ ਨੇ ਕਿ ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣੇ ਨੇ, ਫਿਰ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਫਿਰ ਜਿਹਨੂੰ ਪਤਾ ਹੁੰਦਾ ਕਿ ਅੱਜ ਮਰਨਾ ਹੈ। ਤੇ ਵੈਸੇ ਵੀ ਜਿਸ ਸਮਾਜ ਨੂੰ ਮੈਂ ਬਿਲੋਂਗ ਕਰਦਾ, ਸਿੱਖ ਸਮਾਜ ਨੂੰ, ਸਾਡੀ ਤਾਂ ਪਹਿਲੀ ਸ਼ਰਤ ਗੁਰੂ ਸਾਹਿਬ ਨੇ ਇਹ ਲਿਖੀ ਹੈ ਕਿ ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਸਾਡੀ ਤਾਂ ਪਹਿਲੇ ਇਸ ਪੌੜੀ ਦਾ ਪਹਿਲਾ ਪੜਾਅ ਹੀ ਹੈ ਕਿ ਪਹਿਲਾਂ ਮਰਨ ਕਬੂਲ ਮਰਨਾ। ਔਰ ਦੇਖੋ, ਮੈਂ ਮਾਫੀ ਚਾਹੁੰਦਾ, ਤੁਹਾਡੀ ਗੱਲ ਨੂੰ ਮੈਂ ਰੋਕ ਰਿਹਾ ਕਿ ਜਦੋਂ ਕਰਬਲਾ ਦਾ ਮੈਦਾਨ ਲੱਗਿਆ ਉਦੋਂ ਕੀ ਗੱਲ ਸੀ, ਉਦੋਂ ਮੈਨੂੰ ਜੋ ਅਸੀਂ ਆਪਣੇ ਤੌਰ ਤੇ ਜਿੰਨਾ ਕੁ ਸਮਝਿਆ ਕਿ ਪਤਾ ਸੀ ਸਭ ਕੁਝ ਕਿ ਨਹੀਂ ਲੜਿਆ ਜਾਣਾ, ਨਹੀਂ ਜਿੱਤਿਆ ਜਾਣਾ, ਪਰ ਉਹ ਜਿਹੜਾ ਫੈਸਲਾ ਲਿਆ ਉਹ ਫੈਸਲੇ ਤੋਂ ਅਸੀਂ ਕੁਰਬਾਨ ਜਾਂਦੇ ਆ। ਫੈਸਲੇ ਅੱਜ ਵੀ ਉਹੀ ਗੱਲ ਹੈ ਵੀ ਅੱਜ ਵੀ ਜ਼ਿੰਦਾ। ਤੇ ਯਜ਼ੀਦ ਲੱਖਾਂ ਹੋ ਕੇ ਮਰ ਗਏ, ਖਤਮ ਹੋ ਗਏ, ਪਰ ਜਿਹੜੇ ਹੁਸੈਨ ਪੂਰੀ ਦੁਨੀਆ 'ਚ ਝੰਡੇ ਗੱਡੇ ਨੇ। ਮੈਂ ਇਹਦੇ ਤੇ ਵੀ ਲਿਖਿਆ ਔਰ ਉਦੋਂ ਵੀ ਲੋਕਾਂ ਨੇ ਸੁਣਿਆ। ਮੈਂ ਮਤਲਬ ਕਿ ਮੈਨੂੰ ਇਹ ਲੱਗਦਾ ਕਿ ਫੈਸਲਾ ਤੁਹਾਡੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਜੀ। ਉਹ ਜੋ ਲਿਖਿਆ ਕਰਬਲਾ ਤੇ ਉਹ ਵੀ ਮਾੜਾ ਜਿਹਾ ਸ਼ੇਅਰ ਕਰ ਦਿਓ। ਜੀ ਜੀ, ਕਰਬਲਾ ਦੀ ਸ਼ਹਾਦਤ ਤੇ ਮੈਂ ਜੋ ਲਿਖਿਆ ਉਹ ਤੁਹਾਡੇ ਨਾਲ ਸਾਂਝਾ ਕਰਦਾ। ਕਰਾਂ ਯਾਦ ਸ਼ਹੀਦਾਂ ਨੇ ਕਰਬਲਾ ਨੂੰ, ਰਾਜ਼ੀ ਜਿਨ੍ਹਾਂ ਤੋਂ ਰੱਬ ਰਹਿਮਾਨ ਹੋਇਆ। ਕਿੰਜ ਕਰਾਂ ਤਾਰੀਫ ਬਿਆਨ ਉਸ ਦੀ, ਜਿਹੜਾ ਹਾਰ ਕੇ ਵੀ ਸੁਲਤਾਨ ਹੋਇਆ। ਮੁਸਤਫਾ ਸੋਹਣੇ ਦੇ ਅੱਜ ਦੋਤੇ ਦੀਆਂ ਸ਼ਾਨਾਂ ਘਰ ਘਰ ਸੁਣਾਈਆਂ ਜਾਂਦੀਆਂ ਨੇ। ਆ ਜਾ ਦੱਸਾਂ ਮੈਂ ਸਜਦਾ ਏ ਇਸ਼ਕ ਅੰਦਰ, ਕਿਵੇਂ ਧੌਣਾ ਲੋਹਾਈਆਂ ਜਾਂਦੀਆਂ ਨੇ। ਸਰ ਚਾੜ ਹੁਸੈਨ ਦਾ ਨੋ ਕੁੱਤੇ, ਉਹ ਸਰ ਚਾੜ ਹੁਸੈਨ ਦਾ ਨੋ ਕੁੱਤੇ, ਕਿਵੇਂ ਐਤਾਂ ਸੁਣਾਈਆਂ ਜਾਂਦੀਆਂ ਨੇ। ਕਰਬਲਾ ਦਾ ਮੈਦਾਨ ਹੈ ਅੱਗ ਵਰਦੀ, ਪਿਆਸ ਕਾਲਜੇ ਦਾ ਪਈ ਰੁੱਗ ਪਰਦੀ। ਪੁੱਛੋ ਬੀਬੀ ਜ਼ੈਨਬ ਨੂੰ ਮਾਸੂਮਾਂ ਦੀਆਂ, ਪੁੱਛੋ ਬੀਬੀ ਜ਼ੈਨਬ ਨੂੰ ਮਾਸੂਮਾਂ ਦੀਆਂ, ਕਿਵੇਂ ਲਾਸ਼ਾਂ ਉਠਾਈਆਂ ਜਾਂਦੀਆਂ ਨੇ। ਆ ਜਾ ਦੱਸਾਂ ਮੈਂ ਸਜਦਾ ਏ ਇਸ਼ਕ ਅੰਦਰ, ਆ ਜਾ ਦੱਸਾਂ ਮੈਂ ਸਜਦਾ ਏ ਇਸ਼ਕ ਅੰਦਰ, ਕਿਵੇਂ ਧੌਣਾ ਲੋਹਾਈਆਂ ਜਾਂਦੀਆਂ ਨੇ। ਸੋ ਇਹ ਵਾਹ ਵਾਹ ਵਾਹ, ਸੁਭਾਨ ਅੱਲਾਹ, ਕੀ ਬਾਤਾਂ, ਕੀ ਬਾਤਾਂ। ਮਿਹਰਬਾਨੀ ਜੀ, ਮਿਹਰਬਾਨੀ। ਰੱਬ ਤੁਹਾਡੀ ਇਹ ਕਾਵਸ਼ ਕਬੂਲ ਕਰੇ ਤੇ ਰੱਬ ਸੋਹਣਾ ਇਸੇ ਤਰ੍ਹਾਂ ਹੀ। ਮੈਂ ਆਨਾ ਨਾ ਵੀ ਤੁਸੀਂ ਜਿਹੜਾ ਨਾ ਇੱਕ ਦੂਜੇ ਨੂੰ ਅਸੀਂ ਜਿੰਨੀ ਦੇਰ ਸਮਝਦੇ ਨਹੀਂ ਨਾ, ਉਹਨਾਂ ਦੀ ਰਿਸਪੈਕਟ ਨਹੀਂ ਕਰਦੇ, ਮੈਨੂੰ ਲੱਗਦਾ ਅਸੀਂ ਅੱਗੇ ਵੀ ਨਹੀਂ ਵੱਧ ਸਕਦੇ। ਫਿਰ ਉਹ ਲੜਾਈਆਂ ਝਗੜਿਆਂ ਵਾਲ ਝੇੜਿਆਂ ਵਾਲ ਬਹੁਤਾ ਪੈਂਦੇ ਆ। ਵੀ ਜੇ ਤੁਸੀਂ ਇੱਕ ਦੂਜੇ ਨੂੰ ਸਮਝਾਂਗੇ, ਇੱਕ ਦੂਜੇ ਮਜ਼ਾਹਿਬ ਨੂੰ ਸਮਝਾਂਗੇ, ਇੰਟਰਫੇਸ ਵਾਲੀ ਹਾਰਮਨੀ ਵਾਲੀ ਗੱਲ ਹੋਵੇਗੀ ਤੇ ਫੇਰ ਹੀ ਬਿਹਤਰੀ ਵਾਲੇ ਪਾਸੇ ਆਵਾਂਗੇ। ਬਹੁਤ ਵਧੀਆ ਲੱਗਾ। ਸਤਨਾਮ ਭਾਜੀ, ਮੈਂ ਜ਼ਰੂਰ ਚਾਹਾਂਗਾ ਵੀ ਟਾਈਮ ਵੀ ਰਾਤ ਦਾ ਬਹੁਤ ਵਾਵਾ ਸਾਰਾ ਹੋ ਗਿਆ ਤੇ ਗੱਲਾਂ ਤੇ ਕਰਨ ਨੂੰ ਹੁਣ ਜਿਵੇਂ ਆਪਾਂ ਬੈਠੇ ਆ ਨਾ ਤੇ 2 ਘੰਟੇ ਕਰ ਲਈ ਤੇ ਨਹੀਂ ਮੁੱਕਣੀਆਂ। ਹਾਂਜੀ ਹਾਂਜੀ, ਗੱਲਾਂ ਆਪਾਂ ਲੰਮੀਆਂ ਕਰ ਸਕਦੇ ਹਾਂ। ਬਿਲਕੁਲ ਜੀ। ਤੇ ਜਿਹੜਾ ਸਾਂਝ ਦੀ ਗੱਲ ਹੈ, ਕਿਉਂਕਿ ਸਾਂਝ ਤੇ ਬੜੀ ਦੇਰ ਹੋ ਗਈ ਤੁਸੀਂ ਸਾਨੂੰ ਵੇਖਦੇ ਹੋ ਵੀ ਅਸੀਂ ਸਾਂਝ ਤੇ ਕੰਮ ਕਰੀਦਾ ਵੀ ਉਧਰਲੇ ਇੱਧਰਲੇ ਅਕਰੋਸ ਦਾ ਬਾਰਡਰ ਜਾਂ ਕਮਿਊਨਿਟੀਜ਼ ਨੂੰ ਮਿਲਾਉਣ ਦੀ। ਜੀ ਜੀ, ਸਾਂਝ ਤੇ ਕੀ ਕੁਛ ਲਿਖਿਆ, ਜਿਵੇਂ ਤੁਸੀਂ ਦੱਸਿਆ ਵੀ 8 ਤੁਹਾਡੀਆਂ ਲਿਖਤਾਂ ਨੇ, ਕੁਛ ਨਾ ਕੁਛ ਜਿਹੜਾ ਤੁਹਾਨੂੰ ਵਧੀਆ ਉੱਤੇ ਲੱਗਦਾ ਉਹ ਸਾਨੂੰ ਸੁਣਾ ਦਿਓ ਕੁਝ। ਜਿਵੇਂ ਕਹਿੰਦੇ ਨੇ ਮਾਵਾਂ ਨੂੰ ਪੁੱਤਰ ਸਾਰੇ ਪਿਆਰੇ ਹੁੰਦੇ ਨੇ, ਮੈਨੂੰ ਮੇਰੇ ਸਾਰੇ ਗਾਣੇ ਇਸ ਕਰਕੇ ਪਿਆਰੇ ਲੱਗਦੇ ਨੇ ਕਿ ਉਹ ਬਹੁਤ ਵੱਡੇ ਵੱਡੇ ਸ਼ਾਇਰਾਂ ਨੇ ਲਿਖੇ। ਮੈਂ ਸ਼ੁਰੂਆਤ ਕੀਤੀ ਸੀ ਕਿੱਥੇ ਗਏ ਮੇਰੇ ਯਾਰ ਤੋਂ। ਉਹਦੇ ਵਿੱਚ 3 ਦੋਸਤਾਂ ਦੀ ਅਸਲ ਕਹਾਣੀ ਤੇ ਆਧਾਰਿਤ ਉਹ ਗੀਤ ਸੀ। ਧਰਾਬੀ ਤੁਹਾਡੇ ਇੱਥੇ ਇੱਕ ਜਗ੍ਹਾ ਹੈ, ਉੱਥੋਂ ਮਾਈਗ੍ਰੇਟ ਕਰਕੇ ਸਾਡੇ ਪੰਜਾਬ ਦੇ ਬਹੁਤ ਵੱਡੀ ਇੱਕ ਪਰਸਨੈਲਿਟੀ, ਉਹਨਾਂ ਦਾ ਨਾਮ ਹੈ SB ਸਿੰਘ ਉਬਰਾਏ। ਉਹਨਾਂ ਦੇ ਦਾਦਾ ਜੀ ਦਾ ਨਾਮ ਪ੍ਰੀਤਮ ਸਿੰਘ, ਉਹਨਾਂ ਦੀ ਯਾਦ 'ਚ ਇੱਕ ਗੀਤ ਬਣਾਇਆ। ਉਸ ਤੋਂ ਬਾਅਦ ਗੱਲਾਂ ਲਾਹੌਰ ਦੀਆਂ, ਮੈਂ ਲਹਿੰਦਾ ਪੰਜਾਬ ਇੱਕ ਵਾਰ ਦੇਖਣਾ, ਵਾਗੇ ਤੋਂ ਪਾਰ ਇੱਕ ਮੇਰਾ ਗਾਣਾ ਸੀ, ਇੱਕ ਗਾਣਾ ਗਾਥਾ ਪੰਜਾਬ ਸੀ, ਇੱਕ ਪਾਕਿਸਤਾਨ ਦੀ ਵਾਰ ਸੀ। ਇਹ ਸਾਰੇ ਗਾਣਿਆਂ ਜ਼ਰੀਏ ਜਿਸ ਤਰ੍ਹਾਂ ਤੁਸੀਂ ਇੱਕ ਲਹਿਰ ਚਲਾਈ ਹੈ ਵੀ ਅਸੀਂ ਵਿਛੜਿਆਂ ਨੂੰ ਮਿਲਾਈਏ, ਦੂਰ ਹੋਇਆਂ ਨੂੰ ਨੇੜੇ ਕਰੀਏ ਤੇ ਮੁਹੱਬਤਾਂ ਦੇ ਜਿਹੜੇ ਦੀਪ ਜਗਾ ਕੇ ਰੱਖੀਏ। ਉਸੇ ਤਰ੍ਹਾਂ ਹੀ ਇੱਕ ਗਾਉਣ ਵਾਲੇ ਬੰਦੇ ਕੋਲ ਜਿਹੜਾ ਹੁੰਦਾ ਉਹ ਇਹੀ ਮਾਧਿਅਮ ਹੁੰਦਾ ਸਾਡਾ ਕਿ ਅਸੀਂ ਆਪਣੇ ਗੀਤਾਂ ਰਾਹੀਂ, ਆਪਣੇ ਮਿਊਜ਼ਿਕ ਰਾਹੀਂ ਆਪਣੀ ਗੱਲ ਜ਼ਰੂਰ ਕਹੀਏ। ਤੇ ਮੈਂ ਜਿਹੜੇ ਉਹ ਗੀਤ, ਉਹਨਾਂ 'ਚੋਂ ਇੱਕ ਗੀਤ ਜਿਹੜਾ ਤੁਸੀਂ ਕਹਿ ਰਹੇ ਹੋ, ਮੈਂ ਜਿਹੜਾ ਲੇਟੈਸਟ ਆਇਆ ਉਹ ਮੈਂ ਤੁਹਾਨੂੰ ਸੁਣਾ ਦਿੰਦਾ। ਉਹਦੇ ਵਿੱਚ ਮੈਂ ਕਹਾਂਗਾ ਇੱਕ
ਉਹ ਵੀ ਅਸਲ ਇੱਕ ਕਹਾਣੀ ਹੈ ਕਿ ਸਾਡੇ ਕਿੰਨੇ ਹੀ ਬਜ਼ੁਰਗ, ਤੁਸੀਂ ਵੀ ਆਪਣੀ ਇੰਟਰਵਿਊ 'ਚ ਕਹਿੰਦੇ ਹੋ, ਬਹੁਤ ਸਾਰੇ ਮੇਰੇ ਗਾਣਿਆਂ 'ਚ ਮੈਂ ਤੁਹਾਡੇ ਤੋਂ ਜਿਹੜੀ ਫੁਟੇਜ ਜਿਹੜੀ ਪੰਜਾਬੀ ਲਹਿਰ ਵੱਲੋਂ ਮੈਨੂੰ ਭੇਜੀ ਗਈ ਉਹ ਵੀ ਮੈਂ ਵਿੱਚ ਉਹਦੇ 'ਚ ਤੁਹਾਡਾ ਵੀ ਲਵਲੀ ਭਾਜੀ ਸਾਰੇ ਮੈਂ ਮਤਲਬ ਸ਼ਾਮਿਲ ਕੀਤੇ, ਕਿਉਂਕਿ ਉਹ ਸ਼ਹਿਰਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਸੀ, ਚੂੜਕਾਣਾ ਕਿੱਥੇ ਹੈ, ਕਿੱਥੇ ਗੁਜਰਾਂ ਵਾਲਾ ਹੈ, ਇਹ ਸਾਰੀਆਂ ਚੀਜ਼ਾਂ। ਤੇ ਇੱਕ ਗਾਣਾ ਸੀ ਗੱਲਾਂ ਲਾਹੌਰ ਦੀਆਂ, ਕਿੰਨੇ ਬੰਦੇ ਇਹ ਕਹਿ ਕੇ ਮਰ ਗਏ ਸਾਡੇ ਬਜ਼ੁਰਗ ਜਿਹੜੇ ਕਹਿੰਦੇ ਸੀ ਯਾਰ ਮੈਂ ਲਾਹੌਰ ਤੋਂ ਆਇਆ ਸੀ, ਜਾਂ ਮੇਰਾ ਫਲਾਣੇ ਮਹੱਲੇ 'ਚ ਜਾਂ ਫਲਾਣੇ ਪਿੰਡ 'ਚ ਵਾਘੇ ਦੇ ਨੇੜੇ ਤੇੜੇ ਜੋ ਵੀ ਲੋਕ ਸੀ, ਤੇ ਉਹਦੇ ਤੇ ਇੱਕ ਗਾਣਾ ਬਣਾਇਆ ਸੀ, ਜਿੱਥੇ ਇਕੱਠੇ ਸੀ ਕਦੇ ਖੇਲ, ਜਿੱਥੇ ਇਕੱਠੇ ਸੀ ਕਦੇ ਖੇਲੇ, ਭੁੱਲਦੇ ਨਹੀਂ ਪੁਰਾਣੇ ਵੇਲੇ, ਉਹ ਛਿੰਝਾਂ ਖਾੜੇ ਮੇਲੇ ਓਏ ਨਾਲੇ ਆਪਣੀ ਟੌਰ ਦੀਆਂ ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ, ਉਹ ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ, ਖਾੜਾ ਪਜੋ ਦਿੱਤੇ ਪਿੰਡ ਲਾਉਣਾ ਓਏ ਉਹ ਵੇਲਾ ਮੁੜ ਨਹੀਂ ਆਉਣਾ, ਸੋਡੀ ਹੁਣ ਸਤਨਾਮ ਨੇ ਗਾਉਣਾ ਓਏ ਯਾਦਾਂ ਬੀਤੇ ਦੌਰ ਦੀਆਂ, ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ, ਗੱਲਾਂ ਦੱਸਦਾ ਤੁਰ ਗਿਆ ਬਾਪੂ ਸ਼ਹਿਰ ਲਾਹੌਰ ਦੀਆਂ। ਇੱਕ ਗਾਣਾ ਸੀ, ਬਖਸ਼ ਮੁਹੰਮਦ ਅਤੇ ਮੁਹੱਬਤ ਸਿਉਂਦੀ ਯਾਰੀ ਦੀ, ਕਰਨੀ ਏ ਗੱਲ ਅੱਜ ਨਵਾਬੀ ਤੇ ਸਰਦਾਰੀ ਦੀ, ਆ ਜਾ ਯਾਰ ਮੁਹੰਮਦਾ ਬਹਿ ਕੇ ਗੱਲਾਂ ਕਰੀਏ ਪਿਆਰ ਦੀਆਂ, ਮੈਂ ਸੁਣਾਵਾਂ ਅੰਮ੍ਰਿਤਸਰ ਦੀਆਂ ਤੂੰ ਵਾਗੇ ਤੋਂ ਪਾਰ ਦੀਆਂ, ਤੂੰ ਸੁਣਾ ਮੈਨੂੰ ਅੰਮ੍ਰਿਤਸਰ ਦੀਆਂ ਮੈਂ ਵਾਗੇ ਤੋਂ ਪਾਰ ਦੀਆਂ। ਵਾਹ ਵਾਹ ਵਾਹ। ਸੋ ਇਹ ਜਿਹੇ ਗੀਤ ਨੇ ਮੇਰੇ। ਇੱਕ ਗਾਣੇ 'ਚ ਮੈਂ ਕਹਿ ਰਿਹਾ ਕਿ ਸਾਡੇ ਬਾਬੇ ਲੀਕਾਂ ਚੁੰਮੀਆਂ, ਅਫਜ਼ਲ ਸਾਹਿਰ ਸਾਹਿਬ ਦਾ ਲਿਖਿਆ, ਸਾਨੂੰ ਮੱਤ ਕੀ ਆਉਣੀ, ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ। ਇੱਕ ਗਾਣਾ ਮੇਰਾ ਉਹ ਇਹਦੇ 'ਚ ਕਿ ਮਰ ਗਈਆਂ ਰੂਹਾਂ ਬਗਾਨੀਆਂ ਜੂਹਾਂ, ਕਿਉਂ ਤੂੰ ਵਿਛੋੜੇ ਯਾਰ, ਕਿੱਥੇ ਗਏ ਮੇਰੇ ਯਾਰ, ਡਾਕਟਰ ਸਰਵਿੰਦਰ ਜੀ ਨੇ ਲਿਖਿਆ ਸੀ। ਇਸ ਤਰ੍ਹਾਂ ਸੋਢੀ ਭਾਈ ਦਿੱਲੀ ਵਾਲੇ ਨੇ ਲਿਖਿਆ, ਕਿੰਨੇ ਹੀ ਗੀਤ ਇਹੋ ਜਿਹੇ ਨੇ। ਇੱਕ ਮੈਂ ਗਾਣੇ 'ਚ ਉਹ ਜਿਹੜੀ ਮੇਰੀ ਹੁਣ ਖੁਆਇਸ਼ ਪੂਰੀ ਹੋਈ ਹੈ ਉਹਦੇ ਸੀਗੀ, ਚੜ੍ਹਦੇ ਤੇ ਲਹਿੰਦੇ ਦੇ ਪਿਆਰ ਦੀਆਂ ਗੱਲਾਂ, ਅੱਜ ਕਰਦੇ ਆ ਯਾਰੋ ਤਾਰੋਂ ਪਾਰ ਦੀਆਂ ਗੱਲਾਂ, ਜਿੱਥੇ ਮਣਾ ਮੂੰਹੀ ਕਰਦੇ ਪਿਆਰ ਵੇਖਣਾ, ਮੈਂ ਲਹਿੰਦਾ ਪੰਜਾਬ ਇੱਕ ਵਾਰ ਵੇਖਣਾ। ਸੋ ਉਹ ਮੇਰੀ ਹਾਂ, ਮੈਂ 2 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਵੇਖਣਾ। ਔਰ ਜਿੱਥੇ ਪਿਆਰ ਦੀ ਸੀ ਹੋਈ ਸ਼ੁਰੂਆਤ ਦੇਖਣੀ, ਝੰਗ ਤਖਤ ਹਜ਼ਾਰੇ ਦੀ ਮੈਂ ਰਾਤ ਵੇਖਣੀ, ਮਹਾਰਾਜੇ ਰਣਜੀਤ ਦਾ ਲਾਹੌਰ ਵੇਖਣਾ, ਮੈਂ ਲਹਿੰਦੇ ਪੰਜਾਬ ਪਸ਼ੌਰ ਦੇਖਣਾ। ਇਹੋ ਜਿਹੇ ਬੋਲ ਜਿਹੜੇ ਨੇ ਉਹ ਸਾਡੇ ਸ਼ਾਇਰਾਂ ਨੇ ਲਿਖੇ ਤੇ ਮੈਂ ਪੇਸ਼ ਕੀਤੇ ਜੀ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਜਾਂਦਿਆਂ ਜਾਂਦਿਆਂ ਇੱਕ ਵਾਰੀ ਜਿਹੜੀ ਪਾਕਿਸਤਾਨ ਵਾਰ ਲਿਖੀ ਆ ਉਹ ਸੁਣਾ ਦਿਓ। ਹਾਂ, ਉਹਦਾ ਮੈਂ ਪਹਿਲਾ ਬੰਦ ਅਫਜ਼ਲ ਸਾਹਿਬ ਸਾਹਿਬ ਲਹਿੰਦੇ ਪੰਜਾਬ ਦੇ ਬਹੁਤ ਵੱਡੇ ਸ਼ਾਇਰ, ਮੈਂ ਪਿਛਲੇ 2 ਦਿਨ ਤੋਂ ਉਹਨਾਂ ਦੀ ਸੰਗਤ ਮਾਣ ਰਿਹਾ। ਇਸੇ ਤਰ੍ਹਾਂ ਪ੍ਰੋਫੈਸਰ ਤਾਰਿਕ ਗੁੱਜਰ ਸਾਹਿਬ, ਬਾਬਾ ਨਜਮੀ ਜੀ, ਇਹ ਸਾਰੀਆਂ ਉਹ ਪਰਸਨੈਲਿਟੀਆਂ, ਸਾਬਰ ਅਲੀ ਸਾਬਰ ਜੀ, ਤਾਹਿਰਾ ਜੀ, ਸਾਰਿਆਂ ਨੂੰ ਮੈਂ ਉਹਨਾਂ ਦੇ ਦਰਸ਼ਨ ਕਰੇ। ਲਓ ਮੈਂ ਇੱਕ ਬੰਦ ਜਿਹੜਾ ਪਹਿਲਾ ਉਹਨਾਂ ਦਾ ਬੋਲ ਹੈ ਉਹ ਮੈਨੂੰ ਬਹੁਤ ਮੈਂ ਮਹਿਸੂਸ ਕਰਦਾ ਇਸ ਗੱਲ ਨੂੰ, ਸਾਡੇ ਨਾਲ ਕੀ ਹੋਇਆ ਪੰਜਾਬੀਆਂ ਨਾਲ। ਸਾਡੇ ਬਾਬੇ ਲੀਕਾਂ ਚੁੰਮੀਆਂ, ਸਾਨੂੰ ਮੱਤ ਕੀ ਆਉਣੀ, ਅੰਗ ਲਮਕਣ ਨੰਗੀ ਤਾਰ ਤੇ ਵਿੱਚ ਰੱਤ ਕੀ ਆਉਣੀ, ਅਸੀਂ ਝੂਠੋ ਝੂਠੀ ਖੇਡ ਕੇ ਇੱਕ ਸੱਚ ਬਣਾਇਆ, ਫਿਰ ਉਸ ਨੂੰ ਧਰਮੀ ਲਹਿਰ ਦਾ ਮੁੜ ਤੜਕਾ ਲਾਇਆ, ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹੱਸੀਏ ਘੂਰੀ ਵੱਟ ਕੇ ਜਾਂ ਖਿੱਚਦੇ ਜਾਈਏ, ਕੋਈ ਨੇਜ਼ੇ ਉੱਤੇ ਸੱਚ ਵੀ ਇੱਥੇ ਨਹੀਂ ਬਚਣਾ, ਭਾਵੇਂ ਈਸਾ ਮੁੜ ਕੇ ਆ ਜਾਏ ਇੱਥੇ ਨਹੀਂ ਬਚਣਾ, ਅਸੀਂ ਪਾਕ ਪਲੀਤੇ ਪਾਣੀਆਂ ਵਿੱਚ ਰਿੱਝਦੇ ਜਾਈਏ, ਜਾਂ ਹੱਸੀਏ ਘੂਰੀ ਵੱਟ ਕੇ ਜਾਂ ਖਿੱਚਦੇ ਜਾਈਏ। ਵਾਹ ਵਾਹ ਵਾਹ। ਸੋ ਇਹ ਸਾਡੇ ਪੰਜਾਬੀਆਂ ਦੇ ਨਾਲ ਹੋਇਆ। ਔਰ ਮੈਂ ਜਾਂਦਾ ਜਾਂਦਾ ਇੱਕ ਮੇਰਾ ਦਿਲ ਕਰਦਾ, ਕਿਉਂਕਿ ਮੈਂ ਉਹਨਾਂ ਦੀ ਵੀ ਹਾਜ਼ਰੀ ਲਵਾਉਂਦਾ, ਤਾਰਿਕ ਗੁੱਜਰ ਸਾਹਿਬ, ਉਹਨਾਂ ਨੇ ਪੰਜਾਬ ਦੀ ਧਰਤੀ ਦਾ ਵੈਣ ਲਿਖਿਆ। ਸਾਡੀ ਧਰਤੀ ਕੀ ਕਹਿ ਰਹੀ ਹੈ, ਮੈਂ ਧਰਤੀ ਦੇਸ ਪੰਜਾਬ ਦੀ, ਮੇਰਾ ਜੁੱਸਾ ਲੀਰੋ ਲੀਰ, ਮੇਰੇ ਮੂੰਹ ਤੇ ਜਿੰਦਰੇ ਚੁੱਪਦੇ, ਮੇਰੇ ਮੂੰਹ ਤੇ ਜਿੰਦਰੇ ਚੁੱਪਦੇ, ਤੇ ਪੈਰੀ ਸਬਰ ਜੰਜੀਰ, ਮੈਨੂੰ ਰਾਖਿਆਂ ਪਾਈਆਂ ਬੇੜੀਆਂ, ਹੋ ਮੈਨੂੰ ਰਾਖਿਆਂ ਪਾਈਆਂ ਬੇੜੀਆਂ, ਮੈਂ ਘਰ ਵਿੱਚ ਹੋਈ ਅਸੀਰ, ਮੈਨੂੰ ਵੈਰੀਆਂ ਕੀ ਸੀ ਮਾਰਨਾ, ਹੋ ਮੈਨੂੰ ਵੈਰੀਆਂ ਕੀ ਸੀ ਮਾਰਨਾ, ਮੇਰੇ ਸੱਜਣਾ ਭੰਨੇ ਤੀਰ, ਲੋਕੋ ਧਰਤੀ ਦੇਸ ਪੰਜਾਬ ਦੀ, ਧਰਤੀ ਦੇਸ ਪੰਜਾਬ ਦੀ।
ਹਾਂਜੀ ਮੇਰੇ ਕੌਣ ਸੁਣੇ ਅੱਜ ਵਕੀਰ ਨੇ, ਮੇਰਾ ਕਿਹੜਾ ਤੱਕੇ ਵੈਣ, ਮੈਨੂੰ ਸੱਜਣ ਹੋਰ ਰਵਾਨ ਲਈ ਜਾਂ ਵੈਰੀਆਂ ਦੇ ਵਿੱਚ ਵਹਿਣ, ਮੈਨੂੰ ਘਰ ਚੋਂ ਸੰਨਾਂ ਲੱਗੀਆਂ, ਮੇਰੇ ਵੈਰੀ ਸਾਕ ਤੇ ਸਹਿਣ, ਧਰਤੀ ਦੇਸ ਪੰਜਾਬ ਦੀ ਮੇਰਾ ਜੁੱਸਾ ਲੀਰੋ ਲੀਰ। ਇਸ ਤਰ੍ਹਾਂ ਦੇ ਗੀਤ ਵਾਹ ਵਾਹ ਵਾਹ, ਕੀ ਬਾਤ। ਗਾਏ ਨੇ। ਤੇ ਔਰ ਮੇਰੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਤੁਸੀਂ ਮੈਨੂੰ ਉਤਸ਼ਾਹ ਦਿੰਦੇ ਰਹੋ। ਮੈਂ ਇਸ ਪੰਜਾਬ ਦੇ ਜਿਹੜੀ ਕਥਾਵਾਂ ਪ੍ਰੀਤ ਕਥਾਵਾਂ ਲੋਕ ਕਥਾਵਾਂ ਮੈਂ ਗਾਉਂਦਾ ਰਹਾਂ। ਮੈਨੂੰ ਇਹੀ ਚੰਗਾ ਲੱਗਦਾ ਜੀ। ਬਹੁਤ ਬਹੁਤ ਚੰਗਾ ਲੱਗਾ, ਬਹੁਤ ਆਨੰਦ ਮਾਣਿਆ ਤੁਹਾਡੇ ਨਾਲ ਅੱਜ ਦੀ ਬੈਠਕ ਕਰਕੇ। ਅੱਜ ਦੀਆਂ ਉਹ ਪ੍ਰੋਫੈਸਰ ਗੁਰਭਜਨ ਗਿੱਲ ਸਾਹਿਬ ਦੀ ਗੱਲ ਕਰੋ ਵੀ ਲਿਚਕੜੀਚੀਆਂ ਬਹੁਤ ਵਧੀਆ ਰਹੀਆਂ ਅੱਜ ਵਾਹ ਵਾਹ ਵਾਹ, ਪੋਡਕਾਸਟ ਬਹੁਤ ਵਧੀਆ ਰਹੀ। ਉਹ ਪੋਡਕਾਸਟ ਨੂੰ ਲਿਚਕੜੀਚੀ ਆਉਂਦੇ ਨਾ, ਤੇ ਹੋਪਫੁਲੀ ਹਾਂਜੀ ਇਹ ਵੀ ਨਾਸਰ ਸਾਹਿਬ ਯਾਦ ਰਹੂਗਾ ਕਿ ਅਸੀਂ 1 ਤੋਂ ਲੈ ਕੇ 2 ਵਜੇ ਤੱਕ ਲਾਹੌਰ 'ਚ ਗੱਲਾਂ ਕੀਤੀਆਂ, ਔਰ ਜਿੱਥੇ ਤੁਹਾਨੂੰ ਪਤਾ ਹੀ ਅੱਜ ਦਿਨ 'ਚ ਵੀ ਪਰਫਾਰਮ ਕਰਕੇ ਆਏ ਆ, ਤੇ ਸ਼ਾਮੀ ਉਹ ਹਵੇਲੀ ਵਾਲਾ ਵੀ ਗੇੜਾ ਕੱਢ ਕੇ ਆਇਆ। ਤੁਹਾਨੂੰ ਪਤਾ ਉਧਰ ਵੀ ਜਲਵਾ ਦੇਖਣਾ ਪੈਂਦਾ। ਤੇ ਪਰ ਫਿਰ ਵੀ ਮੈਂ ਜਿੰਨਾ ਕੁ ਵੀ ਪੂਰੀ એનર્ਜੀ ਨਹੀਂ, ਪਰ ਮੈਂ ਜਿੰਨਾ ਕੁ ਵੀ ਗਾ ਸਕਿਆ ਉਹਨੂੰ ਕਬੂਲ ਕਰਿਓ। ਤੇ ਜੇ ਕਿਤੇ ਕੋਈ ਇੱਧਰ ਉੱਧਰ ਹੋਇਆ ਤਾਂ ਉਹਦੇ ਲਈ ਮੈਂ ਮਾਜ਼ਰਤ ਚਾਹੁੰਦਾ ਜੀ। ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਸ਼ੁਕਰੀਆ ਸਤਨਾਮ ਜੀ, ਬਹੁਤ ਚੰਗਾ ਲੱਗਾ, ਬਹੁਤ ਵਧੀਆ ਲੱਗਾ। ਸਾਡੀ ਇਹ ਸਾਂਝ ਹਮੇਸ਼ਾ ਮਜ਼ਬੂਤ ਰਹੇ, ਇਹ ਬਰਕਰਾਰ ਰਵੇ, ਤੇ ਲਾਹੌਰ ਆਇਓ ਤੇ ਪਾਕਿਸਤਾਨ ਆਇਓ, ਆਨੰਦ ਮਾਣੋ। ਥੈਂਕ ਯੂ ਭਾਈ, ਥੈਂਕ ਯੂ, ਮਿਹਰਬਾਨੀ। ਬਹੁਤ ਸ਼ੁਕਰੀਆ ਦੋਸਤੋ। ਹੋਪਫੁਲੀ ਤੁਹਾਨੂੰ ਅੱਜ ਦਾ ਸਾਡਾ ਪ੍ਰੋਗਰਾਮ ਪੋਡਕਾਸਟ ਲਿਚਕੜੀਚੀਆਂ ਵਧੀਆ ਲੱਗੀਆਂ ਹੋਣਗੀਆਂ। ਵਧੀਆ ਲੱਗੀਆਂ ਤੇ ਕਮੈਂਟ ਤੁਹਾਡੇ ਜ਼ਰੂਰ ਦੱਸਣਗੇ ਇਹਨਾਂ ਦੀਆਂ ਰੀਲਸ ਤੇ। ਫਿਰ ਸਾਡੀ ਪੋਡਕਾਸਟ ਦੇ ਅਗਲੇ ਪ੍ਰੋਗਰਾਮ ਤੱਕ ਲਈ, ਅਗਲੀ ਪੋਡਕਾਸਟ ਤੱਕ ਲਈ ਦੋ ਇਜਾਜ਼ਤ। ਮਿਲਦੇ ਹਾਂ ਤੁਹਾਨੂੰ ਫਿਰ। ਰੱਬ ਰਾਖਾ।